ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਵੇਰੇ ਕੁਛ ਘੰਟੇ ਪਹਿਲਾਂ ਇੱਕ ਨਿਊਯਾਰਕ ਦੇ ਵਿੱਚ ਹਾਈ ਰਾਈਜ਼ ਜੋ ਕ੍ਰੇਨ ਆ ਉਹ ਉਸ ਨੂੰ ਅੱਗ ਲੱਗ ਗਈ, ਜਿਹਦੇ ਨਾਲ 6 ਜਾਣੇ ਬੁਰੀ ਤਰ੍ਹਾਂ ਫੱਟੜ ਹੋ ਗਏ, ਜਿਹਦੇ ਵਿੱਚ 4 ਸਿਵਲੀਅਨ ਤੇ 2 ਫਾਇਰ ਫਾਈਟਰਸ ਹੈਗੇ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਆਈਆਂ ਹੈਗੀਆਂ। ਇੱਕ ਫਾਇਰ ਫਾਈਟਰ ਦੇ ਕੋਲ ਚੈਸਟ ਪੇਨ ਹੋਈ ਆ ਤੇ ਉਸ ਨੂੰ ਟਰਾਂਸਪੋਰਟ ਕੀਤਾ ਗਿਆ ਹਸਪੀਟਲ ਨੂੰ, ਤੇ ਲਾਈਫ ਦੀਆਂ ਜੋ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਆ ਸੋ ਖਤਰੇ ਤੋਂ ਬਾਹਰ ਆ। ਨਿਊਯਾਰਕ ਦੀ ਫਾਇਰ ਡਿਪਾਰਟਮੈਂਟ ਦੇ ਡਿਪਟੀ ਕਮਿਸ਼ਨਰ ਜੋਸੇਫ ਡਬਲਯੂ ਫੇਹਰ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਵੀ ਇਹ ਜੋ ਘਟਨਾ ਆ 10th ਐਵਨਿਊ ਤੇ 41st ਸਟਰੀਟ ਆ ਉੱਥੇ ਵਾਪਰੀ, ਜਿੱਥੇ ਫਾਇਰ ਫਾਈਟਰਸ 5 ਅਲਾਰਮ ਫਾਇਰ ਨੂੰ ਰਿਸਪੌਂਡ ਕਰਨ ਗਏ। ਕਹਿੰਦੇ ਵੀ ਜੋ ਕ੍ਰੇਨ ਦਾ ਬੂਮ ਹੁੰਦਾ, ਉੱਪਰ ਵਾਲਾ ਜਿਹੜਾ ਮੇਨ ਹਿੱਸਾ ਹੁੰਦਾ ਉਹ ਕਲੈਪਸ ਕਰ ਗਿਆ, ਉਹ ਇੱਕ ਹੋਰ ਬਿਲਡਿੰਗ ਦੇ ਵਿੱਚ ਵੱਜਾ ਕਲੈਪਸ ਕਰਕੇ, ਜਿਹਦੇ ਨਾਲ ਬਿਲਡਿੰਗ ਦਾ ਵੀ ਨੁਕਸਾਨ ਹੋਇਆ। ਤੇ ਫਾਇਰ ਨੂੰ ਬਾਅਦ ਦੇ ਵਿੱਚ ਜੋ ਫਾਇਰ ਕਰੂ ਸੀ ਉਹਨਾਂ ਨੇ ਬੁਝਾ ਲਿਆ ਹੈਗਾ। FDNY ਆਫੀਸ਼ੀਅਲਸ ਨੇ ਕਿਹਾ ਵੀ ਡਰੋਨਸ ਯੂਜ਼ ਕਰਕੇ ਉਹਨਾਂ ਨੇ ਸਾਰਾ ਜਿਹੜਾ ਆ ਇਸ ਨੂੰ ਦੇਖਿਆ ਵੀ ਕਿਸ ਤਰ੍ਹਾਂ ਉਸ ਅੱਗ ਨੂੰ ਬੁਝਾਇਆ ਜਾ ਸਕਦਾ, ਕਿਉਂਕਿ ਕਾਫੀ ਹਾਈ ਰਾਈਜ਼ ਜੋ ਇਹ ਕ੍ਰੇਨ ਸੀਗੀ, ਕ੍ਰੇਨ ਆਪਰੇਟਰ ਜੋ ਸੀ 16 ਟਨ ਕੰਕਰੀਟ ਉਸ ਨੂੰ ਲੈ ਕੇ ਜੋ ਉੱਪਰ ਜਾ ਰਿਹਾ ਸੀਗਾ, ਕਿਉਂਕਿ ਇਸ ਜਗ੍ਹਾ ਦੇ ਉੱਤੇ ਕੰਸਟਰਕਸ਼ਨ ਹੋ ਰਹੀ ਸੀਗੀ। ਫਾਇਰ ਫਾਈਟਰ ਜਦੋਂ ਪਹੁੰਚੇ ਤੇ ਜੋ ਕ੍ਰੇਨ ਦਾ ਬੂਮ ਹੁੰਦਾ ਆ, ਜਿਹੜਾ ਉੱਪਰਲਾ ਮੇਨ ਹਿੱਸਾ ਹੁੰਦਾ, ਉਹ ਆਲਰੇਡੀ ਗਰਾਊਂਡ ਦੇ ਉੱਤੇ ਡਿੱਗਿਆ ਹੋਇਆ ਸੀਗਾ ਤੇ ਲੱਕਲੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ। ਟਵਿੱਟਰ ਦੇ ਉੱਤੇ ਜੋ ਫੁਟੇਜ ਆ ਸ਼ੋ ਹੋ ਰਹੀ ਹੈਗੀ ਕਿਸ ਤਰ੍ਹਾਂ ਉੱਥੋਂ ਅੱਗ ਦੀਆਂ ਫਲੇਮਸ ਜਿਹੜੀਆਂ ਅੱਗ ਦੀਆਂ ਲਾਟਾਂ ਉੱਥੋਂ ਨਿਕਲ ਰਹੀਆਂ ਤੇ ਧੂੰਆਂ ਕ੍ਰੇਨ ਦੇ ਜਿਹੜਾ ਟੌਪ ਦਾ ਬੂਮ ਵਾਲਾ ਏਰੀਆ ਹੈ ਉੱਥੋਂ ਨਿਕਲ ਰਿਹਾ ਆ। ਇਹ ਅਕ੍ਰੋਸ ਦਾ ਸਟਰੀਟ 555 10th ਐਵਨਿਊ ਤੇ ਆਫਿਸ ਆਫ ਮੇਅਰ ਐਰਿਕ ਐਡਮਸ ਨੇ ਵੀ ਜੋ ਇਹ ਸਾਰਾ ਕੁਝ ਆਪਣੇ ਜੋ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਆ ਉੱਥੇ ਸ਼ੋਅ ਕੀਤਾ ਕਿਸ ਤਰ੍ਹਾਂ ਡੈਬਰੀ ਸਟਰੀਟ ਦੇ ਉੱਤੇ ਡਿੱਗੀ ਹੋਈ ਹੈਗੀ ਆ। ਰਿਚਰਡ ਪੈਜ਼ ਇੱਕ ਆਇਰਨ ਵਰਕਰ ਆ, ਲੋਹੇ ਦਾ ਕੰਮ ਕਰਨ ਵਾਲੇ ਆ, ਉਹ ਉਸ ਸਾਈਡ ਦੇ ਉੱਤੇ ਸੀਗਾ। ਉਸਨੇ ਕਿਹਾ ਵੀ ਮੈਂ ਦੇਖਿਆ ਵੀ ਕਿਸ ਤਰ੍ਹਾਂ ਕ੍ਰੇਨ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤੇ ਉਸੇ ਟਾਈਮ ਦੇਖਿਆ ਵੀ ਇਹ ਇੱਕ ਗੁੱਡ ਸਾਈਨ ਨਹੀਂ ਹੈਗਾ। ਪੈਜ਼ ਨੇ ਇਹ ਕਿਹਾ ਜੋ ਕ੍ਰੇਨ ਆਪਰੇਟਰ ਸੀ ਉਸਨੇ ਕੋਸ਼ਿਸ਼ ਤਾਂ ਕੀਤੀ ਅੱਗ ਨੂੰ ਬੁਝਾਉਣ ਦੀ, ਪਰ ਇੱਕ ਪੁਆਇੰਟ ਹੈਗਾ ਜਿੱਥੇ ਉਹ ਬੁਝਾ ਨਹੀਂ ਸਕਿਆ। ਤੇ ਅਥਾਰਟੀਜ਼ ਸਾਰੀਆਂ ਪਾਰਟੀਆਂ ਵੱਲ ਜੋ ਇਹਦੇ ਵਿੱਚ ਇਨਵੋਲਵ ਸੀ ਕੰਸਟਰਕਸ਼ਨ ਦੇ ਵਿੱਚ, ਕ੍ਰੇਨ ਆਪਰੇਸ਼ਨ ਦੇ ਵਿੱਚ, ਉਹ ਸਾਰੀ ਦੀ ਇਨਵੈਸਟੀਗੇਟ ਕਰ ਰਹੀ ਆ। ਕਲੈਪਸ ਦੇ ਸੰਬੰਧ ਦੇ ਵਿੱਚ ਕਮਿਸ਼ਨਰ ਆਫ ਬਿਲਡਿੰਗ ਜੇਮਸ ਓਡੋ ਇਹ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਡਿਪਾਰਟਮੈਂਟ ਦੇ ਇੰਜੀਨੀਅਰਸ ਸਟਰਕਚਰਲ ਇੰਟੈਗ੍ਰਿਟੀ ਜੋ ਬਿਲਡਿੰਗ ਦੀ ਆ ਜਿਹਦੇ ਉੱਤੇ ਕ੍ਰੇਨ ਦਾ ਜੋ ਫਰੰਟ ਹਿੱਸਾ ਡਿੱਗਿਆ ਆ ਉਸ ਨੂੰ ਵੀ ਚੈੱਕ ਕਰਨਗੇ। ਨਿਊਯਾਰਕ ਸਿਟੀ ਦੇ ਆਫੀਸ਼ੀਅਲਸ ਨੇ ਕਿਹਾ ਵੀ ਐਮਰਜੈਂਸੀ ਪਰਸਨਲ ਤੇ ਸਮੋਕ ਤੇ ਟ੍ਰੈਫਿਕ ਡਿਲੇ ਉਹ ਸਾਰੇ ਏਰੀਏ ਦੇ ਵਿੱਚ ਹੋਊਗਾ। ਸੋ ਲੋਕਾਂ ਨੂੰ 10th ਤੇ 11th ਐਵਨਿਊ ਫਰੋਮ ਵੈਸਟ 41st ਟੂ ਵੈਸਟ 42nd ਉੱਥੇ ਜਿਹੜਾ ਟਰੈਵਲ ਨਹੀਂ ਕਰਨਾ ਚਾਹੀਦਾ, ਉਸ ਏਰੀਏ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹ ਸਟਰੀਟਸ ਉੱਥੋਂ ਬੰਦ ਕੀਤੀਆਂ ਹੋਈਆਂ। ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਨੇ ਟਵਿੱਟਰ ਦੇ ਉੱਤੇ ਇਹ ਮੈਸੇਜ ਛੱਡਿਆ। ਜੀ